ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ। ਲੋਕਾਂ ਨੂੰ ਥੋੜਾ ਜਿਹਾ ਸੜਕਾਂ ਵੀ ਰੈਲੀਆਂ ਹੋਣਗੀਆਂ ਤਾਂ ਲੋਕ ਪੁੱਛਣਗੇ ਕਿ ਭਾਈ ਅੱਗੇ ਕੀ ਕੰਮ ਕਰ ਰਹੇ ਹੋ, ਤੇ ਜਿਹੜੇ ਹਾਰ ਗਏ ਨੇ ਉਹ ਟਿਕ ਕੇ ਘਰੀਂ ਬੈਠ ਜਾਣਗੇ। ਬਹੁਤ ਘੱਟ ਲੋਕ, ਬਹੁਤ ਘੱਟ ਨੇਤਾ ਅਜਿਹੇ ਹੋਣਗੇ ਜਿਹੜੇ ਹਾਰ ਕੇ ਵੀ ਲੋਕਾਂ ਦੇ ਵਿੱਚ ਵਿਚਰਦੇ ਰਹਿਣਗੇ। ਪਰ ਅਜਿਹਾ ਭਾਰਤੀ ਪੋਲੀਟੀਕਲ ਸਿਸਟਮ ਦੇ ਵਿੱਚੋਂ ਅਜਿਹੀਆਂ ਮਿਸਾਲਾਂ, ਅਜਿਹੀਆਂ ਨਜ਼ੀਰਾਂ ਲੱਭਣੀਆਂ ਬਹੁਤ ਔਖੀਆਂ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਦੇ ਬਾਰੇ, ਜਿਨ੍ਹਾਂ ਲੀਡਰਾਂ ਦੇ ਬਾਰੇ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲੀਆਂ ਤੇ ਪਾਰਟੀਆਂ ਬਦਲ ਕੇ ਉਹਨਾਂ ਨੇ ਦਲ ਬਦਲੂ ਖਵਾਏ। ਇਹਨਾਂ ਦੇ ਵਿੱਚੋਂ ਕਈਆਂ ਨੂੰ ਟਿਕਟਾਂ ਮਿਲੀਆਂ ਪਰ ਇਹ ਚੋਣਾਂ ਨਾ ਜਿੱਤ ਸਕੇ। ਤਾਂ ਇਹਦਾ ਕੀ ਅਰਥ ਕੱਢਿਆ ਜਾਵੇ, ਇਹਦਾ ਕੀ ਮਾਇਨਾ ਕੱਢਿਆ ਜਾਵੇ? ਦਲ ਬਦਲੂਆਂ ਨੂੰ ਪੰਜਾਬ ਦੇ ਲੋਕਾਂ ਨੇ ਕਿਉਂ ਨਹੀਂ ਮੂੰਹ ਲਾਇਆ? ਇਸ ਬਾਬਤ ਇੱਕ ਹੋਰ ਰਿਪੋਰਟ ਪਾਵਾਂਗੇ ਆਪਾਂ, ਜਿਹੜੀ ਕਿ ਨੈਸ਼ਨਲ ਪੋਲਿਟਿਕਸ ਤੇ ਆਧਾਰਿਤ ਹੋਊਗੀ, ਜਿਹਦੇ ਵਿੱਚ ਨੈਸ਼ਨਲ ਪੋਲਿਟਿਕਸ ਦੇ ਵਿੱਚ ਜਿਹੜੇ ਲੋਕਾਂ ਨੇ ਬੀਜੇਪੀ ਟੂ ਕਾਂਗਰਸ ਦੇ ਵਿੱਚ ਛਾਲਾਂ ਮਾਰੀਆਂ, ਟਿਕਟਾਂ ਲਈਆਂ ਤੇ ਇਹਦੇ ਨਾਲ ਕਾਂਗਰਸ ਤੋਂ ਜਾਂ ਹੋਰਾਂ ਪਾਰਟੀਆਂ ਦੇ ਵਿੱਚ ਬੀਜੇਪੀ ਦੇ ਵਿੱਚ ਗਏ, ਉਹਨਾਂ ਦਾ ਜਿਹੜੀ ਜਿੱਤਣ ਦੀ ਫੀਸ ਦੀ, ਜਿਹੜੀ ਜਿੱਤਣ ਦੀ ਦਰ ਆ ਉਹ ਕਿੰਨੀ ਕੁ ਰਹੀ ਹੈ। ਖੈਰ, ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜਿਹੜੇ ਲੀਡਰਾਂ ਨੇ ਦਲ ਬਦਲੀਆਂ ਕਰਕੇ ਟਿਕਟਾਂ ਲਈਆਂ ਸੀ, ਪੰਜਾਬ ਦੇ ਲੋਕਾਂ ਨੇ ਤਿੰਨਾਂ ਕੁ ਨੂੰ ਛੱਡ ਕੇ ਉਹਨਾਂ ਸਾਰਿਆਂ ਨੂੰ ਇਨਕਾਰ ਦਿੱਤਾ ਹੈ। ਔਰ ਇਹਨਾਂ ਦੇ ਵਿੱਚ ਮੈਂ ਇਹ ਵੀ ਸਾਫ਼ ਕਰਦਾ ਚੱਲਾਂ ਕਿ ਆਪਾਂ ਦਲ ਬਦਲੂਆਂ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪਾਰਟੀਆਂ ਬਦਲੀਆਂ, ਮਤਲਬ ਉਹ ਟਕਸਾਲੀ ਨਹੀਂ ਸੀਗੇ ਕਿਸੇ ਵੀ ਤਰੀਕੇ ਨਾਲ, ਉਹਨਾਂ ਦੀ ਕੋਈ ਨਾ ਕੋਈ ਪਾਰਟੀ ਬਦਲੀ ਸੀ। ਤੇ ਕੁਝ ਅਜਿਹੇ ਨੇ ਜਿਨ੍ਹਾਂ ਮਹਾਂਪੁਰਸ਼ਾਂ ਨੇ, ਜਿਨ੍ਹਾਂ ਮਹਾਨ ਸ਼ਖਸੀਅਤਾਂ ਨੇ ਨੇੜੇ ਆ ਕੇ ਪਾਰਟੀਆਂ ਬਦਲੀਆਂ, ਪਰ ਲੋਕਾਂ ਨੇ ਉਹਨਾਂ ਨੂੰ ਧੂਲ ਚਟਾਤੀ, ਉਹਨਾਂ ਨੂੰ ਦਲ ਬਦਲੀ ਰਾਸ ਨਹੀਂ ਆਈ। ਔਰ ਹੋਣਾ ਵੀ ਇਹ ਚਾਹੀਦਾ, ਜਿਹੜੇ ਬੰਦੇ ਦਾ ਕੋਈ ਨੈਤਿਕਤਾ ਨਹੀਂ ਹੈ, ਜਿਹਦਾ ਕੋਈ ਮੋਰਲ ਗਰਾਊਂਡ ਨਹੀਂ ਹੈ, ਜਿਹਦਾ ਕੋਈ ਐਥਿਕਸ ਨਹੀਂ ਹੈ, ਜਿਹਦਾ ਕੋਈ ਸਿਧਾਂਤ ਨਹੀਂ ਹੈ, ਅਸੂਲ ਨਹੀਂ ਹੈ, ਕੋਈ ਸਟੈਂਡ ਨਹੀਂ ਹੈ ਵਿਚਾਰਧਾਰਕ ਜਾਂ ਲੋਕਾਂ ਦੇ ਬਾਰੇ ਜਾਂ ਆਪਣੇ ਵਿਚਾਰਾਂ ਦੇ ਬਾਰੇ, ਜਿਹਦਾ ਆਪਣਾ ਕੋਈ ਓਪੀਨੀਅਨ ਹੀ ਹੈ ਨਹੀਂਗਾ, ਉਹਨੂੰ ਚੁਣ ਕੇ ਲੋਕ ਕਰਨਗੇ ਕੀ? ਖੈਰ, ਇਹਨਾਂ ਦਲ ਬਦਲੂਆਂ ਦੇ ਵਿੱਚ ਜਿਨ੍ਹਾਂ ਦੀ ਲਾਟਰੀ ਲੱਗੀ ਹੈ, ਮਤਲਬ ਜਿਹੜੇ ਜਿੱਤ ਗਏ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਪਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਇਹ ਐਮਪੀ ਬਣ ਗਏ ਨੇ, ਪਹਿਲੀ ਵਾਰ ਐਮਪੀ ਬਣੇ ਨੇ ਤੇ ਇਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਪਹਿਲੀ ਵਾਰ ਐਮਪੀ ਬਣੇ ਨੇ। ਇਹ ਕਾਂਗਰਸ ਦੇ ਵਿੱਚ ਉੱਥੋਂ ਜਿਹੜੇ ਨੇ ਮੌਜੂਦਾ ਐਮਐਲਏ ਸੀਗੇ, ਚੋਣਾਂ ਦੇ ਨੇੜੇ ਐਂਟਰੀ ਮਾਰੀ, ਪਹਿਲਾਂ ਧਰਨੇ ਲਾਉਂਦੇ ਰਹੇ, ਪ੍ਰਦਰਸ਼ਨ ਕਰਦੇ ਰਹੇ ਕਿ ਜੀ ਪੰਜਾਬ ਸਿਰ ਇੰਨੇ ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਗਿਆ, ਆਹ ਹੋ ਗਿਆ, ਵਾਹ ਹੋ ਗਿਆ। ਰਾਤੋਂ ਰਾਤ ਪਤਾ ਨਹੀਂ ਕੀ ਇਹਨਾਂ ਦੇ ਮਨ ਦੇ ਵਿੱਚ ਆਇਆ ਜਾਂ ਕੀ ਹਿਰਦੇ ਪਰਿਵਰਤਨ ਹੋਇਆ, ਇਹਨਾਂ ਨੇ ਭਗਵੰਤ ਮਾਨ ਸਾਹਿਬ ਨਾਲ ਰਲ ਕੇ ਝਾੜੂ ਫੜ ਲਿਆ, ਝਾੜੂ ਫੜਿਆ ਰਾਸ ਆ ਗਿਆ, ਜਿੱਤ ਗਏ। ਉਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ, ਪਹਿਲਾਂ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਜਿੱਤੇ 2014 ਦੇ ਵਿੱਚ। 2014 ਤੋਂ ਜਿੱਤਣ ਤੋਂ ਬਾਅਦ ਕੇਜਰੀਵਾਲ ਨਾਲ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਨਾਲ ਦਾਲ ਨਹੀਂ ਗਲੀ। 2019 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਿਸਮਤ ਅਜ਼ਮਾਈ, ਨਹੀਂ ਗੱਲ ਬਣੀ, ਆਪਣੀ ਪਾਰਟੀ ਵੀ ਬਣਾਈ, ਨਹੀਂ ਗੱਲ ਬਣੀ। ਉਸ ਤੋਂ ਬਾਅਦ ਕਾਂਗਰਸ ਚਲੇ ਗਏ, ਕਾਂਗਰਸ ਨੇ ਟਿਕਟ ਦਿੱਤੀ, ਪਟਿਆਲੇ ਤੋਂ ਗੱਲ ਬਣ ਗਈ। ਪਾਰਟੀ ਨੇ ਜਦੋਂ ਟਿਕਟ ਦਿੱਤੀ ਸੀ ਵਿਰੋਧ ਬਹੁਤ ਹੋਇਆ ਸੀ, ਪਰ ਫਿਰ ਵੀ ਪਰਨੀਤ ਕੌਰ ਨੂੰ ਤਾਂ ਉੱਥੇ NK ਸ਼ਰਮੇ ਨੂੰ ਹਰਾ ਕੇ ਚੰਗੀ ਜਿਹੜੀ ਇਹਨਾਂ ਨੇ ਉੱਥੋਂ ਲੀਡ ਹਾਸਲ ਕੀਤੀ ਤੇ ਉਸ ਤੋਂ ਬਾਅਦ ਜਿੱਤ ਗਏ। ਇਹ ਇਹਨਾਂ ਨੂੰ ਰਾਸ ਆ ਗਈ। ਇਸੇ ਤਰ੍ਹਾਂ ਮਾਲਵਿੰਦਰ ਕੰਗ ਨੇ ਜਿਹੜੇ ਅਨੰਦਪੁਰ ਸਾਹਿਬ ਤੋਂ ਜਿੱਤੇ ਨੇ, ਬੇਸ਼ੱਕ ਉਹਨਾਂ ਨੇ ਹੁਣ ਪਾਰਟੀ ਨਹੀਂ ਬਦਲੀ, ਪਰ ਉਹ ਪਹਿਲਾਂ ਭਾਜਪਾ ਦੇ ਵਿੱਚ ਹੁੰਦੇ ਸੀ, ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਤੇ ਕਈ ਵਾਰੀ ਤੁਹਾਨੂੰ ਪਤਾ, ਜਦੋਂ ਬੁਲਾਰਿਆਂ ਦਾ ਕੰਮ ਹੁੰਦਾ ਪਾਰਟੀ ਨੂੰ ਡਿਫੈਂਡ ਕਰਨਾ, ਤੇ ਇਸ ਮਾਮਲੇ ਦੇ ਵਿੱਚ ਕਈ ਵਾਰੀ ਫੈਕਟਸ ਜਿਹੜੇ ਨੇ ਉਹ ਤੋੜ ਮੋੜ ਕੇ ਵੀ ਪੇਸ਼ ਕਰ ਜਾਂਦੇ ਨੇ, ਜਾਂ ਕੁਝ ਗੱਲਾਂ ਨੂੰ ਲੁਕਾ ਕੇ ਪੇਸ਼ ਕਰ ਜਾਂਦੇ ਨੇ ਤੇ ਕੁਝ ਗੱਲਾਂ ਜਿਹੜੀਆਂ ਨੇ ਉਹ ਵਧਾ ਕੇ ਪੇਸ਼ ਕਰ ਜਾਂਦੇ ਨੇ। ਉਹਨਾਂ ਨੇ ਜਿੱਤੇ ਨੇ ਅਨੰਦਪੁਰ ਸਾਹਿਬ ਤੋਂ। ਇਹ ਹੁਣ ਇਹਨਾਂ ਨੂੰ ਰਾਸ ਆਇਆ ਪਟਿਆਲਾ, ਦਲ ਬਦਲੂਆਂ ਨੂੰ ਰਾਸ ਆਇਆ ਪਟਿਆਲਾ, ਹੁਸ਼ਿਆਰਪੁਰ ਤੇ ਅਨੰਦਪੁਰ ਸਾਹਿਬ। ਹੁਣ ਆਪਾਂ ਰੁਖ ਕਰੀਏ ਜਲੰਧਰ ਦਾ। ਜਲੰਧਰ ਤੋਂ ਜਿਹੜੇ ਬਾਹਰੀ ਉਮੀਦਵਾਰ ਨੂੰ ਕਿਹਾ ਜਾਂਦਾ ਸੀਗਾ, ਜਿਹੜੇ ਆਪਣੇ ਚਰਨਜੀਤ ਚੰਨੀ ਨੇ, ਪੰਜਾਬ ਦੇ ਵਿੱਚੋਂ ਜਿਹੜੀਆਂ ਸੀਟਾਂ ਸਭ ਤੋਂ ਵੱਧ ਮਾਰਜਨ ਦੇ ਨਾਲ ਜਿੱਤੀਆਂ ਗਈਆਂ ਨੇ, ਉਹਨਾਂ ਦੇ ਵਿੱਚੋਂ ਜਲੰਧਰ ਸੀਟ ਇੱਕ ਹੈ। ਇੱਥੇ ਚਰਨਜੀਤ ਚੰਨੀ ਨੂੰ ਬਾਹਰੀ ਨੂੰ ਤਾਂ ਲੋਕਾਂ ਨੇ ਜਿਤਾਤਾ, ਪਰ ਸੁਸ਼ੀਲ ਰਿੰਕੂ ਜਿਹੜੇ ਕਿ 2023 ਦੇ ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੇ ਸੀਗੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਕਾਂਗਰਸ ਦੇ ਵਿੱਚੋਂ ਆ ਕੇ, ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ 2024 ਦੇ ਲਈ। ਆਮ ਆਦਮੀ ਪਾਰਟੀ ਨੇ ਇਲੈਕਸ਼ਨ ਦੇ ਦਰਮਿਆਨ ਟਿਕਟ ਛੱਡ ਕੇ ਇਹ ਬੀਜੇਪੀ ਦੇ ਵਿੱਚ ਗਏ। ਜਦੋਂ ਬੀਜੇਪੀ ਦੇ ਵਿੱਚ ਗਏ ਤਾਂ ਲੋਕਾਂ ਨੇ ਕਿਹਾ ਕਿ ਬਸ ਹੁਣ ਬਹੁਤ ਹੋ ਗਿਆ, ਇੰਨੀਆਂ ਪਾਰਟੀਆਂ ਬਦਲੀਆਂ ਵੀ ਚੰਗੀਆਂ ਨਹੀਂ ਗੀਆਂ। ਸੁਸ਼ੀਲ ਕੁਮਾਰ ਰਿੰਕੂ ਹਾਰ ਕੇ ਨੇ। ਕਈ ਵਾਰੀ ਨਾ ਲੀਡਰਾਂ ਦਾ ਮਨ ਮਚਲਾਉਣ ਲੱਗ ਪੈਂਦਾ, ਉਹਨੂੰ ਲੱਗਦਾ ਕਿ ਸ਼ਾਇਦ ਚੀਜ਼ਾਂ ਇੰਨੀਆਂ ਹੀ ਸਰਲ ਨੇ ਜਿੰਨੀਆਂ ਅਸੀਂ ਕਰ ਰਹੇ ਹਾਂ। ਸ਼ੀਤਲ ਅੰਗਰਾਲ ਤੁਸੀਂ ਨਾਂ ਸੁਣਿਆ ਹੀ ਹੈ, ਉਹ ਵੀ ਪਹਿਲਾਂ ਭਾਜਪਾ 'ਚ ਸੀਗਾ,
ਆਮ ਆਦਮੀ ਪਾਰਟੀ 'ਚ ਆ ਗਿਆ। ਇਹਨਾਂ ਨੂੰ ਲੋੜ ਸੀ ਕੈਂਡੀਡੇਟ ਦੀ, ਇਹਨਾਂ ਨੇ ਉਮੀਦਵਾਰ ਖੜਾ ਕਰਤਾ, ਵੇਵ ਸੀ, ਜਿੱਤ ਗਿਆ। ਉਸ ਤੋਂ ਬਾਅਦ ਹਿਰਦੇ ਪਰਿਵਰਤਨ ਹੋਇਆ, ਕਹਿੰਦਾ ਆਪਰੇਸ਼ਨ ਲੋਟਸ ਹੋ ਗਿਆ, ਸਾਡੇ ਨਾਲ ਹੋਣਾ ਹੈ। ਉਸ ਤੋਂ ਬਾਅਦ ਫਿਰ ਕਮਲ ਦੇ ਫੁੱਲ ਦੀ ਐਸੀ ਉਹਦੇ ਖੁਸ਼ਬੂ ਆਈ ਉਹਨੂੰ ਕਿ ਉਹ ਕਮਲ ਦੇ ਫੁੱਲ ਦਾ دیਵਾਨਾ ਹੋ ਕੇ ਤੇ ਉਹ ਕਮਲ ਦੇ ਫੁੱਲ ਕੰਨੀ ਫਿਰ ਤੋਂ ਜਾ ਬੈਠਿਆ। ਸੋ ਉਸ ਤੋਂ ਬਾਅਦ ਫਿਰ ਹੁਣ ਕਹਿੰਦਾ ਜੀ ਮੈਂ ਤਾਂ ਅਸਤੀਫਾ ਆਪਣਾ ਵਾਪਸ ਲੈਣਾ ਵਾ, ਮੈਨੂੰ ਤਾਂ ਅਸਤੀਫਾ ਜਿਹੜਾ ਸਪੀਕਰ ਸਾਹਿਬ ਮੇਰਾ ਅਸਤੀਫਾ ਮਨਜ਼ੂਰ ਨਾ ਕਰਨ। ਪਰ ਬਾਅਦ ਦੇ ਵਿੱਚ ਹੁਣ ਫਿਰ ਹਿਰਦੇ ਪਰਿਵਰਤਨ ਹੋ ਗਿਆ। ਹਿਰਦੇ ਪਰਿਵਰਤਨ ਕੀ, ਸਟੈਂਡ ਹੀ ਕੋਈ ਨਹੀਂਗਾ। ਨਾ ਤਾਂ ਇਹ ਭਾਜਪਾ 'ਚ ਦਿਲ ਲੱਗਿਆ, ਆਮ 'ਚ ਆ ਗਏ, ਆਮ 'ਚ ਨਹੀਂ ਦਿਲ ਲੱਗਿਆ, ਭਾਜਪਾ 'ਚ ਆ ਗਏ, ਹੁਣ ਫਿਰ ਦਿਲ ਨਹੀਂ ਲੱਗ ਰਿਹਾ, ਹੁਣ ਫਿਰ ਕਹਿੰਦੇ ਅਸਤੀਫਾ ਵਾਪਸ ਲੈਣਾ। ਪਰ ਇੱਦਾਂ ਹੁੰਦਾ ਨਹੀਂ ਹੈ। ਖੈਰ ਆਪਾਂ ਪੁਰਾਣੀ ਸਟੋਰੀ ਤੇ ਵਾਪਸ ਆਈਏ ਤੇ ਇੱਥੋਂ ਹੀ ਗੱਲ ਕਰੀਏ ਆਪਾਂ ਜਲੰਧਰ ਤੋਂ ਹੀ ਜਿਹੜੀ ਗੱਲ ਸੀ ਰਿੰਕੂ ਤੋਂ ਬਾਅਦ ਕਰੀਏ ਪਵਨ ਕੁਮਾਰ ਟੀਨੂ ਦੀ। ਪਵਨ ਕੁਮਾਰ ਟੀਨੂ ਨੇ ਬਸਪਾ 'ਚ ਵੀ ਐਜ਼ ਏ ਮੈਂਬਰ ਪਾਰਲੀਮੈਂਟ ਵਜੋਂ ਕਿਸਮਤ ਅਜ਼ਮਾਈ, ਨਹੀਂ ਗੱਲ ਬਣੀ। ਅਕਾਲੀ ਦਲ 'ਚ ਆ ਗਏ, ਅਕਾਲੀ ਦਲ ਦੇ ਵਿੱਚ ਵੀ ਐਮਪੀ ਦੀ ਚੋਣ ਲੜੀ, ਨਹੀਂ ਗੱਲ ਬਣੀ। ਫਿਰ ਹੁਣ ਆਮ ਆਦਮੀ ਪਾਰਟੀ 'ਚ ਆ ਗਏ, ਆਮ ਆਦਮੀ ਪਾਰਟੀ 'ਚ ਆ ਕੇ ਵੀ ਐਮਪੀ ਦੀ ਚੋਣ ਲੜੀ, ਨਹੀਂ ਗੱਲ ਬਣੀ। ਹਾਲਾਂਕਿ ਵਿਧਾਇਕ ਬਣੇ ਪਰ ਤੀਜੀ ਪਾਰਟੀ ਦੇ ਵਿੱਚੋਂ ਆ ਕੇ ਜਲੰਧਰੋਂ ਚੋਣ ਲੜੀ ਉਹਨਾਂ ਨੇ, ਨਹੀਂ ਗੱਲ ਬਣੀ। ਇੱਥੇ ਵੀ ਪਵਨ ਕੁਮਾਰ ਜਿਹੜੇ ਟੀਨੂ ਨੇ ਉਹ ਹਾਰ ਗਏ। ਮੋਹਿੰਦਰ ਸਿੰਘ ਕੇਪੀ ਸਾਰੀ ਉਮਰ ਕਾਂਗਰਸੀ ਰਹੇ ਪਰ ਅਖੀਰ ਤੇ ਆ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। ਜਲੰਧਰੀਏ ਕਹਿੰਦੇ ਨਹੀਂ ਕੇਪੀ ਸਾਹਿਬ ਤੁਹਾਨੂੰ ਦਿੱਲੀ ਨਹੀਂ ਭੇਜਣਾ, ਉਹ ਵੀ ਚੋਣ ਹਾਰ ਗਏ, ਦਲ ਬਦਲੀ ਕਰਕੇ ਆਏ ਸੀਗੇ। ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ, ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਨੇ ਟਿਕਟ ਦਿੱਤੀ ਸੀ, ਜਿੱਤ ਗਏ ਸੀ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੇ ਵਿੱਚ ਹਾਰ ਗਏ। ਇਹਨਾਂ ਨੇ ਆਖਿਆ ਚਲੋ ਹਾਰ ਗਏ ਆ ਤੇ ਹੁਣ ਕੋਈ ਨਾ ਇਸ ਪਾਰਟੀ ਦੀ ਟਿਕਟ ਜਿਹੜੀ ਆ ਉਹ ਅਜ਼ਮਾਉਣੇ ਆ ਕਿਸਮਤ। ਇਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਤੋਂ ਛਾਲ ਮਾਰ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਆਮ ਆਦਮੀ ਪਾਰਟੀ ਵਾਲਿਆਂ ਨੇ ਟਿਕਟ ਦੇਤੀ ਪਰ ਜੀਪੀ ਸਾਹਿਬ ਫਿਰ ਸੰਸਦ ਦੀਆਂ ਪੌੜੀਆਂ ਨਾ ਚੜ੍ਹ ਸਕੇ। ਇਹਨਾਂ ਨੇ ਚੋਣ ਹਾਰ ਗਏ ਨੇ ਡਾਕਟਰ ਅਮਰ ਸਿੰਘ ਤੋਂ। ਇਹ ਡਾਕਟਰ ਅਮਰ ਸਿੰਘ ਦੂਜੀ ਵਾਰ ਮੈਂਬਰ ਪਾਰਲੀਮੈਂਟ ਉੱਥੋਂ ਬਣੇ ਨੇ। ਸੋ ਇਸੇ ਤਰ੍ਹਾਂ ਜੇ ਗੱਲ ਕਰੀਏ ਆਪਾਂ ਰਵਨੀਤ ਬਿੱਟੂ ਲੁਧਿਆਣੇ ਆ ਗਏ। ਰਵਨੀਤ ਬਿੱਟੂ 3 ਵਾਰ ਦੇ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੀ ਟਿਕਟ ਤੋਂ, ਪਰ ਹਿਰਦੇ ਪਰਿਵਰਤਨ ਹੋਇਆ, ਮੋਦੀ ਸਾਹਿਬ ਨੇ ਸ਼ਾਹ ਨੇ ਪ੍ਰਭਾਵਿਤ ਕੀਤਾ, ਇਹ ਚਲੇ ਗਏ ਭਾਜਪਾ ਦੇ ਵਿੱਚ। ਭਾਜਪਾ ਨੇ ਟਿਕਟ ਦਿੱਤੀ ਪਰ ਰਾਜਾ ਵੜਿੰਗ ਦੇ ਹੱਥੋਂ ਹਾਰ ਗਏ। ਸੋ ਉਸ ਤੋਂ ਬਾਅਦ ਪਰਮਪਾਲ ਕੌਰ ਸਿੱਧੂ ਮਲੂਕਾ ਫੈਮਿਲੀ ਤੋਂ ਬਠਿੰਡਾ ਤੋਂ ਲੜੇ, ਲੱਖ ਤੋਂ ਵੱਧ ਵੋਟ ਤਾਂ ਲੈ ਗਏ, ਪ੍ਰਭਾਵੀ ਵੋਟ ਲੈ ਗਏ ਵੈਸੇ ਤਾਂ, ਪਰ ਫਿਰ ਵੀ ਗੱਲ ਨਹੀਂ ਬਣੀ। ਹਰਸਿਮਰਤ ਕੋਲੋਂ ਜਿਹੜੀ ਪਾਰਟੀ ਨੂੰ ਛੱਡ ਕੇ ਆਏ ਸੀ ਉਸੇ ਕੋਲ ਹੀ ਹਾਰ ਗਏ। ਪਰਨੀਤ ਕੌਰ ਜਿਹੜੇ ਕਿ ਸਾਰੀ ਉਮਰ ਕਾਂਗਰਸੀ ਰਹੇ, 4 ਵਾਰ ਐਮਪੀ ਬਣ ਗਏ ਕਾਂਗਰਸ ਦੀ ਟਿਕਟ ਤੋਂ ਪਟਿਆਲਾ ਤੋਂ, ਪਰ ਫਿਰ ਵੀ ਮਨ ਨਹੀਂ ਲੱਗਿਆ। ਕਮਲ ਦੇ ਫੁੱਲ ਤੇ ਕਿਸਮਤ ਅਜ਼ਮਾਈ ਪਰ ਲੋਕਾਂ ਨੇ ਕਿਹਾ ਕਿ ਨਹੀਂ ਜੀ ਐਗਤੀ ਤੁਸੀਂ ਰਹਿਣ ਦਿਓ, ਐਗਤੀ ਡਾਕਟਰ ਗਾਂਧੀ ਜਾਣਗੇ। ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਤੋਂ 4 ਵਾਰ ਐਮਐਲਏ ਰਹੇ, ਜਲਾਲਾਬਾਦ ਦੇ ਨਾਲ ਹੀ ਜਲਾਲਾਬਾਦ ਦੇ ਨਾਲ ਇੱਕ ਕੌਂਸਟੀਚੁਐਂਸੀ ਹੈ ਗੁਰੂ ਹਰਸਾਏ, ਉੱਥੋਂ ਖੇਡ ਮੰਤਰੀ ਵੀ ਰਹੇ ਪੰਜਾਬ ਦੇ ਵਿੱਚ। ਹੁਣ ਬੀਜੇਪੀ ਦੀ ਟਿਕਟ ਦੇ ਉੱਤੇ ਚੋਣ ਲੜੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਜਿੱਤ ਕੇ ਤੇ ਸੋਢੀ ਸਾਹਿਬ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਨ ਦਾ ਜਿਹੜਾ ਮੈਂਡੇਟ ਸੀਗਾ ਉਹ ਨਾ ਹਾਸਲ ਹੋਇਆ। ਜੀਤ ਮਹਿੰਦਰ ਸਿੰਘ ਸਿੱਧੂ ਪਹਿਲਾਂ ਅਕਾਲੀ ਦਲ ਤੋਂ ਲੜੇ, ਆਜ਼ਾਦ ਲੜੇ, ਫਿਰ ਅਕਾਲੀ ਦਲ 'ਚ ਆ ਗਏ, ਫਿਰ ਕਾਂਗਰਸ 'ਚ ਆ ਗਏ, ਫਿਰ ਅਕਾਲੀ ਦਲ 'ਚ ਆ ਗਏ, ਫਿਰ ਹੁਣ ਕਾਂਗਰਸ ਦੇ ਵਿੱਚ ਆ ਗਏ। ਹਰਸਿਮਰਤ ਕੌਰ ਦੇ ਸਾਹਮਣੇ ਲੜੇ, ਕਾਂਗਰਸ ਦੀ ਟਿਕਟ ਤੋਂ ਬਠਿੰਡਾ ਤੋਂ ਲੜੇ, ਹਾਰ ਗਏ। ਇਸੇ ਤਰ੍ਹਾਂ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋ ਕੇ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ, ਫਿਰ ਹੁਣ ਫਰੀਦਕੋਟ ਤੋਂ ਕਾਂਗਰਸ ਨੇ ਟਿਕਟ ਦਿੱਤੀ ਪਰ ਹਾਰ ਗਏ। ਕਲਾਕਾਰ ਵੀ ਹਾਰੇ ਨੇ, ਹੰਸਰਾਜ ਹੰਸ ਤੇ ਕਰਮਜੀਤ ਅਨਮੋਲ ਵੀ ਹਾਰੇ ਨੇ। ਯਾਮਨੀ ਗੋਮਰ ਹੁਸ਼ਿਆਰਪੁਰ ਤੋਂ ਜਿਹੜੇ ਕਿ ਮੁਕਾਬਲਾ ਦੇ ਰਹੇ ਸੀਗੇ, ਉੱਥੋਂ ਰਾਜਕੁਮਾਰ ਚੱਬੇਵਾਲ ਨੂੰ, ਡਾਕਟਰ ਰਾਜਕੁਮਾਰ ਚੱਬੇਵਾਲ ਨੂੰ, ਉਹ ਆਪ ਚੁਆਏ ਸੀਗੇ ਪਰ ਉਹਨਾਂ ਨੇ ਕਾਂਗਰਸ ਦੀ ਟਿਕਟ ਤੇ ਕਿਸਮਤ ਅਜ਼ਮਾਈ, ਨਹੀਂ ਗੱਲ ਬਣੀ। ਸੁਖਪਾਲ ਸਿੰਘ ਖਹਿਰਾ ਤੇ ਸ਼ੇਰ ਸਿੰਘ ਘੁਬਾਇਆ। ਸੁਖਪਾਲ ਸਿੰਘ ਖਹਿਰਾ ਮੀਤ ਹੇਅਰ ਤੋਂ ਹਾਰੇ ਨੇ ਔਰ ਬਹੁਤ ਵੱਡੇ ਫਰਕ ਦੇ ਨਾਲ ਹਾਰੇ ਨੇ। ਸੁਖਪਾਲ ਖਹਿਰਾ ਪਹਿਲਾਂ ਕਾਂਗਰਸ 'ਚ ਸੀ, ਫਿਰ ਆਪਣੀ ਪਾਰਟੀ ਆਮ ਆਦਮੀ ਪਾਰਟੀ ਬਣਾ ਲਈ, ਫਿਰ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਆਪੋਜੀਸ਼ਨ ਲੀਡਰ ਆਪੋਜੀਸ਼ਨ ਰਹੇ, ਫਿਰ ਆਪਣੀ ਪਾਰਟੀ ਬਣਾ ਲਈ, ਫਿਰ ਕਾਂਗਰਸ ਦੇ ਵਿੱਚ ਆ ਗਏ ਤੇ ਸੰਗਰੂਰ ਤੋਂ ਕਿਸਮਤ ਅਜ਼ਮਾਈ ਪਰ ਗੱਲ ਨਹੀਂ ਬਣੀ। ਸ਼ੇਰ ਸਿੰਘ ਘੁਬਾਇਆ ਇਹ ਉਹੀ ਨੇ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਹੁੰਦਿਆਂ ਜਗਮੀਤ ਸਿੰਘ ਬਰਾੜ ਨੂੰ ਵੀ ਹਰਾਇਆ, ਸੁਨੀਲ ਜਾਖੜ ਨੂੰ ਵੀ ਹਰਾਇਆ, ਪਰ ਖੁਦ ਸੁਖਬੀਰ ਬਾਦਲ ਹੱਥੋਂ ਹਾਰ ਗਏ। ਇਸ ਵਾਰੀ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸੀ, ਫਿਰੋਜ਼ਪੁਰ ਤੋਂ ਜਿੱਤ ਗਏ, ਬੜੇ ਥੋੜੇ ਮਾਰਜਨ ਦੇ ਨਾਲ ਜਿੱਤੇ ਨੇ ਪਰ ਜਿੱਤ ਗਏ। ਅਸ਼ੋਕ ਪਰਾਸ਼ਰ ਪੱਪੀ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਸੀਗੇ ਪਰ ਕਾਂਗਰਸ ਦੇ ਵਿੱਚੋਂ ਆਏ ਸੀ, ਕਾਂਗਰਸ ਤੋਂ ਹੀ ਹਾਰ ਗਏ। ਅਮਰਿੰਦਰ ਸਿੰਘ ਰਾਜੇ ਵੜਿੰਗ ਤੋਂ ਹਾਰ ਗਏ। ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਹਾਰੇ ਨੇ, ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਉੱਥੋਂ ਜਿੱਤੇ ਨੇ, ਉਹਨਾਂ ਤੋਂ ਹਾਰੇ ਨੇ ਤੇ 3 ਵਾਰ ਅਕਾਲੀ ਦਲ ਤੋਂ ਵਿਧਾਇਕ ਰਹੇ ਪਰ ਇਸ ਵਾਰ ਭਾਜਪਾਈ ਟਿਕਟ ਤੇ ਜਿਹੜੀ ਕਿਸਮਤ ਆ ਉਹ ਅਜ਼ਮਾ ਰਹੇ ਸੀਗੇ। ਲਾਲਜੀਤ ਭੁੱਲਰ ਬਾਰੇ ਕਿਹਾ ਜਾਂਦਾ ਕਿ ਉਹ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਤੇ ਕਾਂਗਰਸ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਅਨਿਲ ਜੋਸ਼ੀ ਪਹਿਲਾਂ ਭਾਜਪਾ 'ਚ ਹੁੰਦੇ ਸੀਗੇ ਤੇ ਅੰਮ੍ਰਿਤਸਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਸੀਗੇ, ਅਕਾਲੀ ਦਲ ਦੀ ਟਿਕਟ ਤੇ ਅੰਮ੍ਰਿਤਸਰ ਸਾਹਿਬ ਤੋਂ, ਪਰ
ਉੱਥੋਂ ਕਾਂਗਰਸ ਕੈਂਡੀਡੇਟ ਗੁਰਜੀਤ ਔਜਲਾ ਦੇ ਹੱਥੋਂ ਹਾਰ ਗਏ। ਮਾਲਵਿੰਦਰ ਕੰਗ ਬਾਰੇ ਤਾਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਭਾਜਪਾ 'ਚੋਂ ਆਏ ਨੇ ਤੇ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਚੋਣ ਤੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਗਏ ਨੇ। ਗੁਰਮੀਤ ਸਿੰਘ ਖੁੱਡੀਆਂ ਕਾਂਗਰਸੀ ਹੁੰਦੇ ਸੀ, ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ। ਬਠਿੰਡੇ ਤੋਂ ਟੱਕਰ ਦੇ ਰਹੇ ਸੀ, ਚੰਗੀ ਟੱਕਰ ਦਿੱਤੀ ਹਰਸਿਮਰਤ ਕੌਰ ਬਾਦਲ ਨੂੰ, ਪਰ ਹਾਰ ਗਏ। ਇਸ ਤਰ੍ਹਾਂ ਆਪ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦੇ ਲੋਕਾਂ ਨੇ 3 ਦਲ ਬਦਲੂਆਂ ਨੂੰ ਛੱਡ ਕੇ 4 ਕਹਿ ਦਿੰਦੇ। ਸ਼ੇਰ ਸਿੰਘ ਘੁਬਾਇਆ ਨੂੰ ਵੀ ਇਹਨਾਂ ਦੇ ਵਿੱਚ ਗਿਣ ਲੈਂਦੇ ਆ, ਉਹ ਵੀ ਕਿਉਂਕਿ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਦਲ ਬਦਲੀ ਕਰਕੇ ਆਏ ਸੀ। ਹਾਲਾਂਕਿ ਦਲ ਬਦਲੀ ਕਰਕੇ ਉਹਨਾਂ ਜਿਹੜੀ ਚੋਣ ਲੜ ਰਹੇ ਨੇ ਉਹ ਦੂਜੀ ਚੋਣ ਲੜ ਰਹੇ ਨੇ। ਸੁਖਬੀਰ ਬਾਦਲ ਨੂੰ ਵੀ ਇਸ ਤੋਂ ਪਹਿਲਾਂ ਟੱਕਰ ਦੇ ਚੁੱਕੇ ਨੇ। ਸੋ ਇਹਨਾਂ ਦਲ ਬਦਲੂਆਂ ਨੂੰ 4 ਅੰਕ ਨੂੰ ਛੱਡ ਕੇ ਬਾਕੀ ਦੇ ਦਲ ਬਦਲੂਆਂ ਨੂੰ ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ। ਸੋ ਇਹਨਾਂ ਲਈ ਸਬਕ ਹੈ, ਪਰ ਲੋਕਾਂ ਲਈ ਵੀ ਸਬਕ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਇਹ ਮੰਨਦੇ ਰਹਿੰਦੇ ਹੋ ਕਿ ਮੇਰਾ ਕਾਂਗਰਸੀ ਲੀਡਰ ਹੈ, ਮੇਰਾ ਭਾਜਪਾਈ ਲੀਡਰ ਹੈ, ਮੇਰਾ ਆਪ ਦਾ ਲੀਡਰ ਹੈ ਔਰ ਇਹ ਪੱਕਾ, ਮੈਂ ਇਹਦੇ ਨਾਲ ਪੱਕਾ, ਮੇਰੀ ਕਮਿਟਮੈਂਟ ਹੈ। ਇਹ ਲੋਕ ਕੋਈ ਇਹਨਾਂ ਦੀ ਕਿਸੇ ਨਾਲ ਕਮਿਟਮੈਂਟ ਨਹੀਂ ਗੀ, ਕੋਈ ਇਹਨਾਂ ਦਾ ਕਿਸੇ ਨਾਲ ਕੋਈ ਵਾਅਦਾ ਨਹੀਂ ਪੱਕਾ। ਇਹਨਾਂ ਨੇ ਮੌਕਾ ਤਾੜਨਾ, ਇਹਨਾਂ ਨੇ ਆਪਣਾ ਸੂਤ ਵੇਖਣਾ। ਜਿੱਧਰ ਇਹਨਾਂ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਦਿਸੀਆਂ ਪਰ ਉਧਰ ਉਹਨਾਂ ਨੇ ਜਾ ਕੇ ਟਿਕਟ ਹਾਸਲ ਕਰ ਲੈਣੀ ਆ ਜਾਂ ਜੋੜ ਤੋੜ ਕਰ ਲੈਣਾ। ਪਰ ਸਿਆਣੇ ਕਹਿੰਦੇ ਕਿ ਹਰ ਵਾਰ ਸਿਆਣਪ ਨਹੀਂ ਚੱਲਦੀ ਹੁੰਦੀ। ਕੁਝ ਗੱਲਾਂ ਲੋਕਾਂ ਦੇ ਉੱਤੇ ਜਾਂ ਜਿਹੜਾ ਇਸ ਦੁਨੀਆ ਨੂੰ ਚਲਾ ਰਿਹਾ ਹੈ ਉਸ ਪਾਵਰ ਦੇ ਉੱਤੇ ਵੀ ਡਿਪੈਂਡ ਕਰਦੀਆਂ ਨੇ। ਇਹ ਨਹੀਂਗਾ ਕਿ ਤੁਸੀਂ ਕਾਂਗਰਸ 'ਚ ਲੜ ਰਹੇ ਹੋ, ਉਹਦੇ 'ਚ ਵੀ ਜਿੱਤ ਗਏ, ਭਾਜਪਾ ਹੀ ਬਣ ਗਏ, ਉਹਦੇ 'ਚ ਵੀ ਜਿੱਤ ਗਏ, ਤੁਸੀਂ ਕਹਿੰਦੇ ਜੀ ਮੈਨੂੰ ਤਾਂ ਫਲਾਣੇ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ। ਸਾਰੀ ਉਮਰ ਦੂਜੀ ਪਾਰਟੀਆਂ ਨੂੰ, ਪਹਿਲਾਂ ਕਾਂਗਰਸ ਦੇ ਮੰਨ ਲਓ ਮਿਸਾਲ ਦੇ ਤੌਰ ਤੇ ਤੁਸੀਂ ਉਮੀਦਵਾਰ ਹੋ ਕਾਂਗਰਸ ਦੇ, ਤੁਸੀਂ ਕਹਿੰਦੇ ਜੀ ਦੂਜੀਆਂ ਪਾਰਟੀਆਂ ਮਾੜੀਆਂ। 5 ਸਾਲਾਂ ਬਾਅਦ ਤੁਸੀਂ ਕਹਿੰਦੇ ਜੀ ਨਹੀਂ ਕਾਂਗਰਸ ਮਾੜੀ ਹੈ। ਸੋ ਲੋਕ ਤੁਹਾਡੀ ਕਿਹੜੀ ਗੱਲ ਤੇ ਯਕੀਨ ਕਰਨ। ਸੋ ਦਲ ਬਦਲੂ ਬਾਰੇ ਕੋਈ ਸਖਤ ਕਾਨੂੰਨ ਹੋਣਾ ਚਾਹੀਦਾ। ਪਰ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਨੇ ਕਿ ਦਲ ਬਦਲੀ ਦੇ ਬਾਰੇ ਖੁੱਲ੍ਹ ਕੋਈ ਵੀ ਵਿਧਾਇਕ, ਕੋਈ ਵੀ MLA ਜਾਂ ਕੋਈ ਵੀ MP ਉਮੀਦਵਾਰ ਆ ਜਿਹੜਾ ਉਹ ਕਿਸੇ ਵੀ ਪਾਰਟੀ ਤੋਂ ਟਿਕਟ ਲੈ ਸਕਦਾ। ਪਰ ਫਿਰ ਵੀ ਕੁਝ ਗੱਲਾਂ ਤੈਅ ਨਹੀਂ ਹੁੰਦੀਆਂ ਕਾਨੂੰਨਾਂ ਦੇ ਵਿੱਚ। ਕੁਝ ਚੀਜ਼ਾਂ ਤੁਹਾਡੇ اخلاق, ਤੁਹਾਡੀ ਮੋਰਲ ਗਰਾਊਂਡ ਤੇ ਵੀ ਡਿਪੈਂਡ ਹੁੰਦੀਆਂ ਨੇ। ਬਹੁਤ ਬਹੁਤ ਧੰਨਵਾਦ।